ਪੰਜਾਬੀ ਰੇਡੀਓ USA ਸੁਣ ਰਹੇ ਸਰੋਤਿਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 28 ਤਰੀਕ ਆ ਤੇ ਦਿਨ ਬੁੱਧਵਾਰ ਹੈ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 4082722500। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਵਕਤ ਚੱਲ ਰਿਹਾ ਹੈ। ਨਵੀਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦੇ ਲਈ ਇਹਨਾਂ ਦੇ ਨਾਲ ਸੰਪਰਕ 4082722500। ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਚਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮੌਂਟ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ ਇਸ ਵਾਰੀ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਆ ਉਹ ਆਉਣ ਦੇ ਵਿੱਚ ਕਾਫੀ ਸਮਾਂ ਲੱਗ ਸਕਦਾ ਹੈਗਾ ਆ। ਸੋ ਅੱਜ ਨਾਰਥ ਕੈਰੋਲੀਨਾ ਦੇ ਜਿਹੜਾ ਸੀਗਾ ਇੱਕ ਕੇਸ ਜਿਹਦੇ ਸੰਬੰਧ ਦੇ ਵਿੱਚ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਆ ਵੀ ਨਾਰਥ ਕੈਰੋਲੀਨਾ ਦੇ ਵਿੱਚ ਇਲੈਕਸ਼ਨ ਡੇ ਤੋਂ 9 ਦਿਨ ਬਾਅਦ ਤੱਕ ਜਿਹੜੀਆਂ ਆ ਉਹਨਾਂ ਦੀ ਗਿਣਤੀ ਹੋ ਸਕਦੀ ਹੈਗੀ ਆ, ਐਜ਼ ਲੌਂਗ ਐਜ਼ ਜਿਹੜੀਆਂ ਵੋਟਾਂ ਆ ਉਹ ਇਲੈਕਸ਼ਨ ਡੇ ਵਾਲੇ ਦਿਨ ਦੀ ਪੋਸਟ ਮਾਰਕ ਹੋਈ ਹੋਵੇ। ਸੋ ਜੇ ਕੋਈ ਨਵੰਬਰ 3 ਨੂੰ, ਇਹ ਨਾਰਥ ਕੈਰੋਲੀਨਾ ਦਾ ਕਹਿ ਰਹੇ ਆ ਆਪਾਂ, ਬਾਕੀ ਸਟੇਟਾਂ ਦਾ ਨਹੀਂ, 3 ਤਰੀਕ ਨੂੰ ਨਾਰਥ ਕੈਰੋਲੀਨਾ 'ਚ ਜਿਹੜੀ ਵੋਟ ਆ ਮੇਲ ਕੀਤੀ ਹੋਊਗੀ, ਉਹਦੇ 'ਤੇ ਸਟੈਂਪ ਲੱਗੀ ਹੋਊਗੀ ਤੇ ਉਹ ਤੋਂ 9 ਦਿਨਾਂ ਬਾਅਦ 12 ਨਵੰਬਰ ਤੱਕ ਉਹ ਜੇ ਪਹੁੰਚ ਜਾਂਦੀ ਆ ਤੇ ਉਸ ਨੂੰ ਕਾਊਂਟ ਕੀਤਾ ਜਾਊਗਾ। ਇਹ ਅੱਜ US ਦੀ ਜਿਹੜੀ ਸੁਪਰੀਮ ਕੋਰਟ ਆ ਉਸ ਨੇ ਡਿਸੀਜਨ ਦਿੱਤਾ ਹੈਗਾ। ਫੈਡਰਲ ਅਪੀਲ ਕੋਰਟ ਨੇ ਪਹਿਲਾਂ ਇਹ ਐਕਸਟੈਂਸ਼ਨ ਦੇ ਦਿੱਤੀ ਸੀ। ਇਹ ਵੀ ਦੱਸਦੇ ਆ ਜੀ ਇਹ ਜਿਹੜੇ ਨਵੇਂ ਜਸਟਿਸ ਸੁਪਰੀਮ ਕੋਰਟ ਦੇ ਜਸਟਿਸ ਐਮੀ ਵੈਰਟ ਹੈਗੇ ਆ, ਉਹਨਾਂ ਨੇ ਇਸ ਡਿਸੀਜਨ ਦੇ ਵਿੱਚ ਹਿੱਸਾ ਨਹੀਂ ਲਿਆ। ਜੀ ਇੱਥੇ 9 ਦਿਨ ਦੇ ਤੱਕ ਪੋਸਟਮਾਰਕਡ ਹੋਏ ਤੱਕ ਹੋਵੇ ਅਤੇ ਇੱਕ ਹੋਰ ਕੇਸ ਪੈਂਸਿਲਵੇਨੀਆ ਦਾ ਜਿਹੜਾ ਮੁੜ ਦੁਬਾਰਾ ਸੁਪਰੀਮ ਕੋਰਟ ਦੇ ਸਾਹਮਣੇ ਚੱਲ ਰਿਹਾ, ਉਹ ਫਾਸਟ ਟਰੈਕ ਦੇ ਉੱਤੇ ਕਹਿੰਦੇ ਆ ਉਹ ਪਿਆ ਹੋਇਆ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਇਹ ਜਿੰਨੀਆਂ ਵੀ ਸਟੇਟਸ ਦਾ ਮਸਲਾ ਇਸ ਟਾਈਮ ਉਲਝਿਆ ਹੋਇਆ ਹੈ, ਇਹ ਬਹੁਤੀਆਂ ਜਿਹੜੀਆਂ ਸਟੇਟਸ ਨੇ ਬੈਟਲ ਗਰਾਊਂਡ ਸਟੇਟ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਆ ਵੀ ਜਿੱਥੇ ਜਿਹੜਾ ਵੀ ਇਹ ਜ਼ਿਆਦਾ ਬੈਟਲ ਗਰਾਊਂਡ ਸਟੇਟ ਜਿੱਤ ਗਿਆ ਉਹ ਪ੍ਰੈਜ਼ੀਡੈਂਟ ਜਿਹੜਾ ਆ ਉਹ ਬਣਨ ਦੇ ਆਸਾਰ ਉਸਦੇ ਹੈਗੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇੱਥੇ ਇਸ ਦਾ ਅਸਰ, ਫਾਇਦਾ ਨੁਕਸਾਨ ਜਿਹੜਾ ਉਹ ਕਿਸ ਨੂੰ ਹੋਵੇਗਾ। ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਵਿਸਕੌਨਸਨ ਦੇ ਵਿੱਚ ਜਿਹੜੇ ਹਾਲਾਤ ਆ ਉਹ ਬਹੁਤੇ ਚੰਗੇ ਨਹੀਂ ਹੈਗੇ USPS ਨੂੰ ਲੈ ਕੇ। ਸੋ ਬਹੁਤ ਸਾਰੇ ਲੋਕ ਹੁਣ ਇਹੀ ਟਰਾਈ ਕਰ ਰਹੇ ਆ ਵੀ USPS ਦੀ ਬਜਾਏ ਮੇਲ ਇਨ ਬੈਲਟ ਕਰਨ ਦੀ ਬਜਾਏ ਖੁਦ ਜਿਹੜੇ ਡਰੋਪ ਆਫ ਬੈਲਟ ਡਰੋਪ ਬਾਕਸਿਸ ਆ ਉਹਨਾਂ ਵਿੱਚ ਜਾਂ ਸਿਟੀ ਦੇ ਕਲਰਕ ਦੇ ਵਿੱਚ, ਕਾਊਂਟੀ ਦਾ ਜਿਹੜਾ ਇਲੈਕਸ਼ਨ ਆਫਿਸ ਆ ਉੱਥੇ ਜਾ ਕੇ ਜਿਹੜੀ ਆਪਣੀ ਬੈਲਟ ਆ ਉਸ ਨੂੰ ਫੜਾ ਦਿੱਤਾ ਜਾਵੇ, ਤਾਂ ਜੋ ਉਹਨਾਂ ਨੂੰ ਇਹ ਹੋਊਗਾ ਵੀ ਐਟਲੀਸਟ ਜਿਹੜੀ ਉਹਨਾਂ ਦੀ ਵੋਟ ਆ ਉਹ ਪਹੁੰਚ ਕੇ ਉਹ ਗਿਣੀ ਜਾ ਸਕਦੀ ਆ। ਸੋ ਇਸ ਮਾਮਲੇ ਦੇ ਵਿੱਚ 3 ਦੇ ਮੁਕਾਬਲੇ 5 ਜਿਹੜੇ ਜਸਟਿਸ ਆ ਉਹਨਾਂ ਨੇ ਨਾਰਥ ਕੈਰੋਲੀਨਾ ਦੇ ਜਿਹੜਾ ਐਕਸਟਰਾ 6 ਦਿਨ ਤੱਕ ਕਾਊਂਟਿੰਗ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਹੈਗੀ ਆ। ਸੋ ਅੱਜ ਵੋਟਿੰਗ ਦੇ ਬਾਰੇ ਹੀ ਆંકੜਿਆਂ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ ਤਾਂ USA ਦੇ ਵਿੱਚ ਜਿਹੜੀ 2016 ਦੇ ਵਿੱਚ ਵੋਟਿੰਗ ਪਈ ਸੀ, ਅਜੇ 6 ਦਿਨ ਪਏ ਨੇ ਵੋਟਿੰਗ ਚੋਣਾਂ ਵਾਲੇ ਦਿਨ ਨੂੰ ਲੈ ਕੇ। 53% ਵੋਟਾਂ ਆਲਰੇਡੀ ਪੈ ਚੁੱਕੀਆਂ ਹੈ 2016 ਦੇ ਆંકੜਿਆਂ ਦੇ ਮੁਤਾਬਕ। 73.3 ਮਿਲੀਅਨ ਲੋਕਾਂ ਨੇ ਆਲਰੇਡੀ ਮੁਲਕ ਦੇ ਵਿੱਚ ਵੋਟਾਂ ਜਿਹੜੀਆਂ ਉਹ ਪਾ ਦਿੱਤੀਆਂ, ਜਿਸ ਦੇ ਵਿੱਚ ਸਭ ਤੋਂ ਅੱਵਲ, ਸਭ ਤੋਂ ਉੱਤੇ ਜਿਹੜਾ ਟੈਕਸਸ ਸਟੇਟ ਜਿਹੜੀ ਆ ਉਹ ਚੱਲ ਰਹੀ ਹੈਗੀ ਆ, ਜਿੱਥੇ 8 ਮਿਲੀਅਨ ਦੇ ਤਕਰੀਬਨ ਜਿਹੜੀਆਂ ਵੋਟਾਂ ਆ ਉਹ ਪੈ ਚੁੱਕੀਆਂ ਹੋਈਆਂ ਨੇ। ਸੋ 8.2 ਮਿਲੀਅਨ ਵੋਟਾਂ ਪਿਛਲੀ 2016 'ਚ ਉੱਥੇ ਕੁੱਲ ਵੋਟਾਂ ਹਰਜੋਤ ਸਿੰਘ ਜੀ 9 ਮਿਲੀਅਨ ਸੀ ਅਤੇ ਇਸ ਵਾਰ 8.2 ਅਰਲੀ ਵੋਟਿੰਗ ਜਿਹੜੀ ਹੋ ਚੁੱਕੀ ਆ। ਸੋ ਰਿਕਾਰਡ ਜਿਹੜੇ ਆ ਇਸ ਟਾਈਮ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਉਹ ਟੁੱਟ ਰਹੇ ਹੈਗੇ ਨੇ। ਸੋ ਇਸ ਦਾ ਅਸਰ ਜਿੱਦਾਂ ਤੁਸੀਂ ਪਹਿਲਾਂ ਸ਼ੁਰੂ 'ਚ ਹੀ ਜ਼ਿਕਰ ਕੀਤਾ ਆ ਵੀ ਇਹ ਹੋਊਗਾ ਵੀ ਇਹ ਜਿਹੜੀਆਂ ਪਹਿਲੋਂ ਵੋਟਿੰਗ ਆ ਇਹਨਾਂ ਨੂੰ ਗਿਣਤੀ ਕਰਦਿਆਂ ਨੂੰ ਥੋੜ੍ਹਾ ਸਮਾਂ ਜਿਹੜਾ ਉਹ ਸ਼ਾਇਦ ਜ਼ਿਆਦਾ ਲੱਗ ਸਕਦਾ ਆ। ਪਰ
ਇਹਦੇ ਵਿੱਚ ਹਰਜੋਤ ਸਿੰਘ ਜੀ ਇਹ ਆ ਵੀ ਸਮਾਂ ਉੱਥੇ ਜ਼ਿਆਦਾ ਲੱਗੂਗਾ ਜੇ ਮੇਲ ਇਨ ਬੈਲਟ ਜਿਹੜੇ ਉਹਨਾਂ ਤੱਕ ਲੇਟ ਪਹੁੰਚਦੇ ਨੇ। ਅਦਰਵਾਈਜ਼ ਤਾਂ ਬੈਲਟ ਕਾਊਂਟਿੰਗ ਦਾ ਤਾਂ ਸੇਮ ਹੀ ਹੁੰਦਾ ਹੈ। ਜਿਹੜੇ ਉਹਨਾਂ ਦੇ ਕਾਊਂਟੀ ਦੇ ਵਿੱਚ ਆਈ ਜਾਂਦੇ ਆ ਉਹ ਉਹਨਾਂ ਨੇ ਨਾਲ ਦੇ ਨਾਲ ਜਿਹੜੇ ਆ ਉਹ ਗਿਣੀ ਜਾਣੇ ਆ। ਜੇ ਆਲਰੇਡੀ ਉਹਨਾਂ ਦੇ ਕੋਲ ਪਏ ਹੋਏ ਫਿਰ ਕਾਊਂਟਿੰਗ ਨੂੰ ਇੰਨਾ ਜ਼ਿਆਦਾ ਸਮਾਂ ਨਹੀਂ ਲੱਗੂਗਾ। ਹਾਂ, ਇਹ ਆ ਵੀ ਜਿੱਥੇ ਬਹੁਤ ਜ਼ਿਆਦਾ ਕਲੋਜ਼ ਰੇਸਿਸ ਹੋਣਗੀਆਂ ਉੱਥੇ ਸਮਾਂ ਜਿਹੜਾ ਉਹ ਜ਼ਿਆਦਾ ਲੱਗ ਸਕਦਾ ਆ। ਇਹ ਹੁਣ ਦੇਖਣਾ ਹੋਊਗਾ। ਕੋਈ ਕਹਿ ਰਿਹਾ ਵੀ ਬਲੂ ਲੈਂਡਸਲਾਈਡ ਆ, ਕੋਈ ਕਹਿੰਦਾ ਜੀ ਰੈੱਡ ਲੈਂਡਸਲਾਈਡ ਵਿਕਟਰੀ ਜਿਹੜੀ ਆ ਰਹੀ ਹੈ। ਇਹ ਹੁਣ ਦੇਖਣਾ ਹੋਊਗਾ ਵੀ ਇਹ ਐਕਚੁਅਲ 'ਚ ਲੈਂਡਸਲਾਈਡ ਵਿਕਟਰੀ ਬਣਦੀ ਆ ਜਾਂ ਬਹੁਤ ਹੀ ਜ਼ਿਆਦਾ ਕੜਾ ਮੁਕਾਬਲਾ ਜਿਹੜਾ ਉਹ ਦੇਖਣ ਨੂੰ ਮਿਲੂਗਾ। ਬਿਲਕੁਲ। ਸੋ ਐਵਰੇਜ ਜੇ ਦੇਖਦੇ ਜਾਈਏ, ਜਿੰਨੇ ਕੁ ਸਰਵੇ ਆ ਜਾਂ ਖਬਰਾਂ ਆ ਉਹਨਾਂ ਦੇ ਮੁਤਾਬਕ 3-4 ਸਟੇਟਾਂ ਦੇ ਵਿੱਚ ਕਾਫੀ ਜਿਹੜੀ ਫਸਵੀਂ ਟੱਕਰ ਆ। ਸੋ ਮਾਰਜਨ ਉੱਥੇ ਘੱਟ ਰਹੂਗਾ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਆਫਿਸ ਦੇ ਸਟਾਫ ਦੇ ਵਿੱਚ ਜਿਹੜੇ ਬੰਦੇ ਨੇ ਇੱਕ ਅਨੋਨੀਮਸ ਆਪ-ਐਡ ਜਿਹੜੀ ਨਿਊਯਾਰਕ ਟਾਈਮ ਦੇ ਵਿੱਚ ਲਿਖੀ ਸੀ, ਉਸਨੇ ਆਪਣਾ ਨਾਂ ਜਿਹੜਾ ਦੱਸ ਦਿੱਤਾ ਹੈਗਾ ਆ। ਟੇਲਰ ਨਾਮ ਦਾ ਇਹ ਜਿਹੜਾ ਬੰਦਾ ਆ ਚੀਫ ਆਫ ਸਟਾਫ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਉਸ ਟਾਈਮ ਦੇ ਉੱਤੇ, ਜਿਹੜੇ ਕ੍ਰਿਸਟੀਜਨ ਨਿਲਸਨ ਸੀਗੇ ਉਹਨਾਂ ਦਾ ਸੀਗਾ। ਤੇ ਅੱਜ ਉਸਨੇ ਇਸ ਤੋਂ ਪਹਿਲਾਂ ਵੀ ਉਹ CNN ਤੇ ਜਾਂ ਹੋਰ ਕਈ ਚੈਨਲਾਂ ਤੇ ਗਿਆ ਸੀ, ਪਰ ਉਸ ਟਾਈਮ ਤੇ ਅਨੋਨੀਮਸ ਹੀ ਕਹਿੰਦਾ ਰਿਹਾ। ਪਰ ਅੱਜ ਓਪਨਲੀ ਉਸਨੇ ਕਿਹਾ ਵੀ ਮੈਂ ਹੀ ਉਸ ਸਟਾਫ ਦੇ ਵਿੱਚੋਂ ਆ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜੋ ਗਲਤੀਆਂ ਕੀਤੀਆਂ ਜਾਂ ਜੋ ਕਰ ਰਹੇ ਸੀ ਉਹਦੇ ਬਾਰੇ ਜਿਹੜਾ ਆਰਟੀਕਲ ਆ ਨਿਊਯਾਰਕ ਟਾਈਮ 'ਚ ਲਿਖਿਆ। ਜੀ, ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਸ ਨੂੰ ਪ੍ਰੋਸੀਕਿਊਟ ਕਰਨਾ ਚਾਹੀਦਾ। ਭਾਈ ਨਹੀਂ, ਇੱਦਾਂ ਨਹੀਂ ਹੁੰਦਾ। ਇੱਥੇ ਜਿਹੜਾ ਵਿਸਲ ਬਲੋਵਰ ਦੇ ਲਈ ਕਾਨੂੰਨ ਜਿਹੜੇ ਬਣੇ ਹੋਏ ਆ ਉਸ ਦੀ ਸੇਫਟੀ ਦੇ ਲਈ ਵੀ, ਨਾਲੇ ਬਹੁਤ ਸਾਰੇ ਲੋਕ ਅਨੋਨਿਮਸ ਆਪ-ਐਡ ਆਰਟੀਕਲ ਆਪਣੀਆਂ ਭਾਵਨਾਵਾਂ ਜਿਹੜੀਆਂ ਆ ਉਹ ਰੱਖਦੇ ਨੇ। ਤੁਸੀਂ ਵੀ ਜਿੱਦਾਂ ਖੁਦ ਰਾਸ਼ਟਰਪਤੀ ਟਰੰਪ ਇੱਕ ਦੂਜੇ ਦੇ ਪ੍ਰਤੀ ਜਿਹੜੇ ਉਹ ਆਪਣੀਆਂ ਭਾਵਨਾਵਾਂ ਰੱਖਦੇ, ਇਹਦੇ ਕਰਕੇ ਕਿਸੇ ਨੂੰ ਪ੍ਰੋਸੀਕਿਊਟ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਇਸੇ ਨੂੰ ਫਰੀਡਮ ਆਫ ਸਪੀਚ ਆ। ਅਤੇ ਤੁਹਾਡੀ ਪਾਰਟੀ ਇਸ ਚੀਜ਼ ਦੇ ਲਈ ਸਭ ਤੋਂ ਜ਼ਿਆਦਾ ਕਹਿੰਦੇ ਵੀ ਮੋਹਰੇ ਆਉਂਦੀ ਹੈ ਅਤੇ ਆਪ ਤੁਹਾਨੂੰ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਜਿਹੜੀਆਂ ਉਹ ਕਹਿਣੀਆਂ ਚਾਹੀਦੀਆਂ। ਠੀਕ ਆ, ਕੋਈ ਤੁਹਾਡੇ ਖਿਲਾਫ ਆ, ਕੋਈ ਜਿਹੜਾ ਹੱਕ 'ਚ ਆ, ਸੋ ਬੋਲਣ ਦਾ ਹੱਕ ਤਾਂ ਫਿਰ ਸਾਰਿਆਂ ਨੂੰ ਹੀ ਜਿਹੜਾ ਓਨਾ ਹੀ ਬਰਾਬਰ ਜਿਹੜਾ ਉਹ ਚਾਹੀਦਾ ਹੈਗਾ ਆ। ਉੱਧਰ ਅੱਜ ਉਹਨਾਂ ਨੇ ਇੱਕ ਰੈਲੀ ਦੇ ਵਿੱਚ ਕੁਛ ਜਿਹੜੀਆਂ ਫੀਮੇਲ ਪੋਲੀਟੀਸ਼ੀਅਨਸ ਆ ਉਹਨਾਂ ਦੇ ਉੱਤੇ ਮਜ਼ਾਕ ਵਗੈਰਾ ਅਤੇ ਉਹਨਾਂ ਨੂੰ ਬੀ ਲਿਟਲ ਜਿੱਦਾਂ ਕਹਿੰਦੇ ਆ ਵੀ ਉਹ ਕੁਛ ਨਾ ਕੁਛ ਕੀਤਾ। ਐਰੀਜ਼ੋਨਾ ਦੇ ਵਿੱਚ ਜਿਹੜੇ ਆ ਰਾਸ਼ਟਰਪਤੀ ਜਿਹੜੇ ਉਹ ਉੱਥੇ ਅੱਜ ਪਹੁੰਚੇ ਹੋਏ ਸੀ। ਸੋ 6 ਦਿਨ ਪਹਿਲਾਂ ਜਿਹੜੇ ਆ ਉਹ ਉੱਥੇ ਪਹੁੰਚੇ ਹੋਏ ਆ। ਜਾਣ ਬੁੱਝ ਕੇ ਉਹਨਾਂ ਨੇ ਫਿਰ ਇੱਕ ਵਾਰੀ ਕਮਲਾ ਹੈਰਿਸ ਦਾ ਨਾਮ ਜਿਹੜਾ ਆ ਉਹ ਗਲਤ ਤਰੀਕੇ ਦੇ ਨਾਲ ਮਿਸਪ੍ਰੋਨਾਊਂਸ ਕਹਿੰਦੇ ਆ ਜਿਹੜਾ ਉਹ ਬੁਲਾਇਆ ਹੈਗਾ ਆ। ਇਸ ਤੋਂ ਪਹਿਲਾਂ ਵੀ ਕਈ ਰੈਲੀਜ਼ ਦੇ ਵਿੱਚ ਜਿਹੜੇ ਆ ਉਹ ਇੱਦਾਂ ਕਰਦੇ ਆ ਚੁੱਕੇ ਹੋਏ ਆ। ਸੋ ਜਿਹੜੀ US ਦੀ ਰਿਪਰੈਜ਼ੈਂਟੇਟਿਵ ਅਲੈਗਜ਼ੈਂਡਰੀਆ ਕੋਰਟੇਜ਼ ਆ, ਉਸਨੇ ਡਿਬੇਟ ਦੇ ਵਿੱਚ ਜਦੋਂ AOC+3 ਕਰਕੇ ਕਿਹਾ ਸੀ, ਉਦੋਂ ਉਹਨਾਂ ਨੇ ਇਤਰਾਜ਼ ਜਤਾਇਆ ਸੀ ਵੀ ਜਦੋਂ ਤੁਸੀਂ ਆਪਣੇ ਸਾਥੀ ਕਿਸੇ ਸੈਨੇਟਰ ਜਾਂ ਕਿਸੇ ਵੀ ਮਰਦ ਦਾ ਇੱਦਾਂ ਨਾਮ ਲੈਂਦੇ ਆ, ਤੁਸੀਂ ਪੂਰੀ ਰਿਸਪੈਕਟ ਦੇ ਨਾਲ ਅਤੇ ਜਾਂ ਫਿਰ ਉਹਨਾਂ ਦੇ ਲਾਸਟ ਨੇਮ ਨੂੰ ਲੈ ਕੇ ਜਾਂ ਉਹਨਾਂ ਦਾ ਅਹੁਦੇ ਦਾ ਨਾਮ ਲੈ ਕੇ ਕਰਦੇ ਆ, ਅਤੇ ਜਦੋਂ ਕਹਿੰਦੇ ਸਾਡੀ ਵਾਰੀ ਆਉਂਦੀ ਹੈ ਅਤੇ ਤੁਸੀਂ ਇਸ ਤਰੀਕੇ ਦੇ ਨਾਲ ਮਜ਼ਾਕ ਦੇ ਵਿੱਚ ਨਾਮ ਲੈਂਦੇ ਆ, ਸੋ ਇੱਦਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ। ਸੋ ਇਹ ਅੱਜ ਹੋਇਆ। ਉੱਧਰ ਜੋ ਬਾਈਡਨ ਵੀ ਐਰੀਜ਼ੋਨਾ ਦੇ ਵਿੱਚ ਹਰਜੋਤ ਸਿੰਘ ਜੀ ਪਹੁੰਚਿਆ ਸੀ। ਇਹ ਵੀ ਜਿਹੜੀ ਇਸ ਟਾਈਮ ਸੂਬਾ ਆ ਉਹ ਬੈਟਲ ਗਰਾਊਂਡ ਸਟੇਟ ਜਿਹੜੀ ਉਹ ਬਣੀ ਪਈ ਆ। ਸੋ ਕਿਸੇ ਪਾਸੇ ਵੱਲ ਨੂੰ ਵੀ ਜਿਹੜੀ ਆ ਊਂਠ ਆਪਣੀ ਕਰਵਟ ਲੈ ਸਕਦਾ ਆ। ਜੀ, ਸੋ ਨਾਵਾਂ ਦੀ ਆਪਾਂ ਗੱਲ ਕਰਦੇ ਸੀ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਜਿਹੜੀਆਂ ਹਾਈਟੈਕ ਕੰਪਨੀਆਂ ਹੈਗੀਆਂ ਗੂਗਲ, ਫੇਸਬੁੱਕ ਤੇ ਟਵਿੱਟਰ, ਇਹਨਾਂ ਦੇ CEO ਜਿਹੜੀ ਆ ਉਹਨਾਂ ਦੀ ਹੀਅਰਿੰਗ ਚੱਲ ਰਹੀ ਹੈਗੀ ਆ ਸੈਨੇਟ ਦੇ ਸਾਹਮਣੇ। ਤੇ ਕਹਿੰਦੇ ਵੀ ਜਦੋਂ ਗੂਗਲ ਦੇ CEO ਸੁੰਦਰ ਪਿਚਾਈ ਜਿਹੜੇ ਆ ਉਹਨਾਂ ਦਾ ਨਾਮ ਹੀ ਨਹੀਂ ਲੈਣਾ ਆਉਂਦਾ ਸੀ ਬਹੁਤ ਸਾਰੇ ਸੈਨੇਟਰਸ ਨੂੰ। ਈਵਨ ਕਹਿੰਦੇ ਸੈਨੇਟਰ ਤਾਂ ਛੱਡੋ, ਜਿਹੜੇ ਫੇਸਬੁੱਕ ਦੇ CEO ਹੈਗੇ ਆ ਜ਼ਕਰਬਰਗ, ਉਹਨਾਂ ਨੂੰ ਵੀ ਤੇ ਇਸੇ ਤਰ੍ਹਾਂ ਟਵਿੱਟਰ ਦੇ ਜਿਹੜੇ ਜੈਕ ਡੋਰਸੀ ਆ ਉਹਨਾਂ ਨੂੰ ਵੀ ਪ੍ਰੋਨਾਊਂਸ ਨਹੀਂ ਕਰਨਾ ਆਉਂਦਾ ਸੀ। ਸੋ ਇਹ ਉਹਨਾਂ ਦੇ ਨਾਮ ਦੇ ਉੱਤੇ ਅੱਜ ਬਹੁਤ ਜਿਹੜਾ ਆ ਸੋਸ਼ਲ ਮੀਡੀਆ ਤੇ ਗੂਗਲ ਤੇ ਚੱਲ ਰਿਹਾ ਵੀ ਕਿਸ ਤਰ੍ਹਾਂ ਉਹਨਾਂ ਦਾ ਨਾਮ ਪ੍ਰੋਨਾਊਂਸ ਕਰਨਾ। ਪਿਚਾਈ ਆ ਵੀ ਪਿਚ ਲਾਈਕ ਬੇਸਬਾਲ ਤੇ ਚਾਈ ਲਾਈਕ ਲਾਟੇ, ਫਿਰ ਕਹਿੰਦੇ ਵੀ ਪਿਚਾਈ ਆ। ਲਾ ਮੇਕਰ ਪਿਹਾਈ ਕੋਈ ਕਹੀ ਜਾਂਦਾ ਸੀ, ਕੋਈ ਪਿਕ ਆਈ ਕਹੀ ਜਾਂਦਾ ਸੀ, ਕੋਈ ਪਿਸ਼ ਆਈ ਕਹੀ ਜਾਂਦਾ ਸੀ। ਸੋ ਇਹ ਜਿਹੜੀ ਗੱਲਬਾਤ ਚੱਲ ਰਹੀ ਆ, ਸਰੋਤਿਆਂ ਨੂੰ ਦੱਸਦੀ ਜਾਈਏ ਇੱਕ ਵਾਰੀ ਫਿਰ ਸੈਨੇਟ ਦੇ ਸਾਹਮਣੇ ਹੀਅਰਿੰਗ ਚੱਲ ਰਹੀ ਹੈਗੀ ਆ ਸੋਸ਼ਲ ਮੀਡੀਆ ਨੂੰ ਲੈ ਕੇ। ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਜਿਹੜੇ ਕਮੈਂਟ ਆ ਲੋਕਾਂ ਦੇ ਜਾਂ ਆਰਟੀਕਲ ਆ ਉਹ ਕੋਈ ਹੇਟ ਵਾਲੇ ਹੁੰਦੇ ਆ, ਕੋਈ ਗਲਤ ਹੁੰਦੇ ਹੈਗੇ ਆ। ਸੋ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਡੰਡਾ ਨਹੀਂ ਹੈਗਾ, ਕਿਸੇ ਤਰ੍ਹਾਂ ਦੀ ਕੋਈ ਲਾਇਬਿਲਿਟੀ ਨਹੀਂ ਬਣਦੀ ਹੈਗੀ, ਉਹਨਾਂ ਦੇ ਉੱਤੇ ਲਾ ਸੂਟ ਨਹੀਂ ਹੋ ਸਕਦਾ। ਸੋ ਉਸ ਨੂੰ ਲੈ ਕੇ ਡੈਮੋਕ੍ਰੇਟ ਤੇ ਰਿਪਬਲਿਕਨ ਦੋਨੋਂ ਪਾਰਟੀਆਂ ਦੇ ਜਿਹੜੇ ਸੈਨੇਟਰ ਤੇ ਕਾਂਗਰਸਮੈਨ ਆ ਉਹ ਕਹਿੰਦੇ ਆ ਵੀ ਨਹੀਂ, ਇਹ ਲੱਗਣਾ ਚਾਹੀਦਾ, ਨਹੀਂ ਤਾਂ ਇਹ ਬਹੁਤ ਗਲਤ ਡਾਇਰੈਕਸ਼ਨ ਵੱਲ
ਜਾ ਰਿਹਾ ਹੈਗਾ। ਇਕੱਲਾ ਇਹੀ ਨਹੀਂ, ਲਾਇਬਿਲਿਟੀ ਨੂੰ ਲੈ ਕੇ ਨਹੀਂ, ਬਹੁਤਾ ਜਿਹੜਾ ਆ ਪਾਰਟੀਆਂ ਨੂੰ ਇਸ ਦਾ ਆ ਵੀ ਉਹ ਉਹਨਾਂ ਦੀਆਂ ਗੱਲਾਂ ਨੂੰ ਜਿਹੜਾ ਉਹ ਦਬਾਉਂਦੇ ਆ, ਇਹ ਉਹਨਾਂ ਦੇ ਉੱਤੇ ਬਹੁਤੇ ਦੋਸ਼ ਜਿਹੜੇ ਉਹ ਜ਼ਿਆਦਾ ਲਾਉਂਦੇ ਆ ਵੀ ਕਿਸੇ ਇੱਕ ਪਾਰਟੀ ਦੀ ਉਹ ਹੱਕ ਦੇ ਵਿੱਚ ਜਾਂਦੇ ਨੇ ਤੇ ਦੂਜੇ ਦੀਆਂ ਗੱਲਾਂ ਆ, ਦੂਜੇ ਦੀ ਆਵਾਜ਼ ਆ, ਉਸ ਨੂੰ ਉਹ ਦਬਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ। ਸੋ ਉਸ ਨੂੰ ਲੈ ਕੇ, ਫਰੀडम ਆਫ ਸਪੀਚ ਨੂੰ ਲੈ ਕੇ ਜਿਹੜੇ ਆ ਉਹ ਉਹਨਾਂ ਦੇ ਉੱਤੇ ਕਰ ਰਿਹਾ, ਕਿਉਂਕਿ ਮੋਡਰੇਸ਼ਨ ਦਾ ਕੁਛ ਹਿੱਸਾ ਜਿਹੜਾ ਇਹ ਮੈਨੂਅਲੀ ਕਰਦੇ ਆ, ਬਹੁਤਾ ਆ ਉਹ ਐਲਗੋਰਿਦਮਸ ਦੇ ਜ਼ਰੀਏ ਜਿਹੜਾ ਉਸ ਦੀ ਵਰਤੋਂ ਕੀਤੀ ਜਾਂਦੀ ਆ। ਟੈਕਸਸ ਜਿਹੜਾ ਹਰਜੋਤ ਸਿੰਘ ਜੀ, ਇੱਥੇ ਇਸ ਟਾਈਮ ਜ਼ੋਰ ਲੱਗਾ ਪਿਆ ਆ, ਜਿੱਦਾਂ ਆਪਾਂ ਆਲਰੇਡੀ ਦੱਸ ਚੁੱਕੇ ਹਾਂ ਵੀ ਟੈਕਸਸ ਦੇ ਵਿੱਚ ਅਰਲੀ ਵੋਟਿੰਗ ਦੇ ਰਿਕਾਰਡ ਜਿਹੜੇ ਉਹ ਟੁੱਟ ਚੁੱਕੇ। ਹੁਣ ਤੱਕ 2016 ਦੇ ਮੁਕਾਬਲੇ 91% ਦੀ ਵੋਟਾਂ ਆਲਰੇਡੀ ਉੱਥੇ ਪੈ ਚੁੱਕੀਆਂ ਆ। ਅਜੇ 6 ਦਿਨ ਹੋਰ ਬਾਕੀ ਨੇ, ਲੰਬੀਆਂ ਲਾਈਨਾਂ ਦੇ ਵਿੱਚ ਲੋਕ ਜਾ ਰਹੇ ਨੇ ਤੇ ਡੈਮੋਕ੍ਰੇਟਸ ਨੂੰ ਕਿਤੇ ਇਹ ਹੁਣ ਲੱਗ ਰਿਹਾ ਆ ਵੀ ਸ਼ਾਇਦ ਵੀ ਉਹ ਕਿਤੇ ਸੂਬਾ ਆ ਉਹ ਜਿੱਤ ਸਕਦੇ ਆ, ਕਿਉਂਕਿ ਜਿਸ ਪੱਧਰ ਦੇ ਉੱਤੇ ਜਿਹੜੀਆਂ ਵੋਟਾਂ ਆ ਉੱਥੇ ਪੈ ਰਹੀਆਂ ਨੇ। ਸੋ ਇਹ ਹੁਣ ਦੇਖਣਾ ਹੋਊਗਾ ਕੀ ਬਣੂਗਾ। ਆਉਂਦੇ ਜਿਹੜੇ ਜੀ ਸ਼ੁੱਕਰਵਾਰ ਨੂੰ ਕਮਲਾ ਹੈਰਿਸ ਨੂੰ ਉੱਥੇ ਕਹਿੰਦੇ ਘੱਲਿਆ ਜਾ ਰਿਹਾ ਆ ਲਾਸਟ ਡੇਜ਼ ਐਫਰਟਸ ਦੇ ਵਿੱਚ, ਤਾਂ ਜੋ ਹੋਰ ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਉਹ ਪੈ ਸਕਣ। ਉੱਦਾਂ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ, ਡੈਮੋਕ੍ਰੇਟ ਪਾਰਟੀ ਵੱਲੋਂ ਜਿਹੜਾ ਬਹੁਤਾ ਜ਼ੋਰ ਆ ਉਹ ਕਮਲਾ ਹੈਰਿਸ ਕਿਤੇ ਨਾ ਕਿਤੇ ਹੁਣ ਪਿੱਛੇ ਬੈਕਗਰਾਊਂਡ ਦੇ ਉੱਤੇ ਜਿਹੜੀ ਬਹੁਤੀ ਨਜ਼ਰ ਆ ਰਹੀ ਆ। ਜ਼ਿਆਦਾ ਜਿਹੜਾ ਚਿਹਰਾ ਮੋਹਰਾ ਹੈ ਓਬਵੀਅਸਲੀ ਜੋ ਬਾਈਡਨ ਦਾ ਹੀ ਜਿਹੜਾ ਉਹ ਸਾਹਮਣੇ ਹੋਊਗਾ, ਪਰ ਕਮਲਾ ਹੈਰਿਸ ਆਪਣੇ ਪੱਧਰ ਦੇ ਉੱਤੇ ਤਾਂ ਉਹ ਕਰੀ ਜਾ ਰਹੀ ਆ ਜਿੱਥੇ ਜਿੱਥੇ ਵੀ ਕਰਦੀ ਆ, ਪਰ ਬਹੁਤੀ ਨਿਊਜ਼ ਜੋ ਬਾਈਡਨ ਦੇ ਨਾਲ ਹੀ ਸੰਬੰਧ ਦੇ ਵਿੱਚ ਉੱਭਰ ਕੇ ਆਉਂਦੀ ਆ। ਅਗਲੀ ਖਬਰ ਵੱਲ ਚਲੀਏ। ਜਿਹੜਾ ਜ਼ੈਟਾ ਹਰੀਕੇਨ ਹੈਗਾ ਆ ਉਹ ਕੈਟਾਗਰੀ 2 ਬਣਿਆ ਹੋਇਆ ਹੈਗਾ ਤੇ ਨਾਰਥ ਕੈਰੋਲੀਨਾ ਦੇ ਕਈ ਕਾਉਂਟੀਜ਼ ਦੇ ਵਿੱਚ ਕਾਫੀ ਨੁਕਸਾਨ ਕਰ ਸਕਦਾ ਹੈਗਾ। ਸੋ ਇਹ ਜਿਹੜਾ ਟ੍ਰੋਪੀਕਲ ਸਟਾਰਮ ਹੈਗਾ ਕੈਟਾਗਰੀ 2 ਹੈਗਾ ਆ। ਗੈਸਟਨ, ਕੈਟਵਾ, ਲਿੰਕਨ, ਕਲੀਵਲੈਂਡ, ਰੋਦਰਫੋਰਡ, ਪੋਕ ਕਾਉਂਟੀਜ਼ ਜਿਹੜੀਆਂ ਹੈਗੀਆਂ ਆ ਨਾਰਥ ਕੈਰੋਲੀਨਾ ਦੀਆਂ, ਉੱਥੇ ਜਿਹੜਾ ਇਸ ਨੇ ਅੱਜ ਸ਼ਾਮ ਨੂੰ ਹਿੱਟ ਕਰਨਾ ਸੀ। 145 ਮੀਲ ਪਰ ਆਵਰ ਦੇ ਜਿਹੜੇ 145 ਮੀਲ ਸਾਊਥ ਵੈਸਟ ਆਫ ਮਿਸੀਸਿਪੀ ਰਿਵਰ ਦਾ ਜਿਹੜਾ ਹੈਗਾ ਆ, ਉੱਥੇ ਇਹ ਸਟਾਰਮ ਨੇ ਹਿੱਟ ਕਰਨਾ ਸੀ। ਸੋ ਜਿਹੜੀ ਮੈਕਸੀਮਮ ਸਪੀਡ ਆ ਉੱਥੇ ਇਸ ਸਟਾਰਮ ਦੀ 100 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀ ਹੈਗੀ ਆ। ਜੀ, ਕੱਲ੍ਹ ਹੀ ਜਿਹੜੀ ਹਰਜੋਤ ਸਿੰਘ ਜੀ ਖਬਰ ਰਿਪੋਰਟ ਆਈ ਸੀ ਵੀ ਰਾਸ਼ਟਰਪਤੀ ਟਰੰਪ ਦੀਆਂ ਖੁਦ ਦੀਆਂ ਪ੍ਰਾਪਰਟੀਜ਼ ਨੂੰ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਕਾਫੀ ਮੁਨਾਫਾ ਹੋਇਆ ਆ, ਫਾਇਦਾ ਇਹਦੇ ਵਿੱਚ ਜਿਹੜੀਆਂ ਰਹੀਆਂ ਆ। ਅਤੇ ਅੱਜ ਕਹਿੰਦੇ ਵੀ 2020 ਦੇ ਕੈਂਪੇਨ ਟ੍ਰੇਲ ਦੇ ਉੱਤੇ ਇੱਕ ਵਾਰੀ ਫਿਰ ਇੱਕ ਦਿਨ ਦੇ ਵਿੱਚ 2 ਵਾਰੀ ਆਪਣੀਆਂ ਜਿਹੜੀਆਂ ਪ੍ਰਾਪਰਟੀਜ਼ ਦੇ ਉੱਤੇ ਰੁਕੇ ਆ, ਅਤੇ ਜਦੋਂ ਵੀ ਕਿਤੇ ਵੀ ਰੁਕਦੇ ਨੇ ਤਾਂ ਫਿਰ ਉਹ ਖਰਚਾ ਜਿਹੜਾ ਟੈਕਸ ਪੇਅਰ ਨੂੰ ਹੀ ਜਿਹੜਾ ਉਹ ਝੱਲਣਾ ਪੈਂਦਾ ਆ। ਸੋ ਕਹਿੰਦੇ ਵੀ ਓਵਰਆਲ ਹੁਣ ਤੱਕ 8.1 ਮਿਲੀਅਨ ਜਿਹੜੇ ਆ ਉਹ ਰਾਸ਼ਟਰਪਤੀ ਟਰੰਪ ਦੀਆਂ ਕੰਪਨੀਆਂ ਦੇ ਵੱਲ ਨੂੰ ਜਿਹੜੇ ਇਸ ਤਰੀਕੇ ਦੇ ਨਾਲ ਜਾ ਚੁੱਕੇ ਆ। ਅਤੇ ਇੱਕ ਟਾਈਮ ਦੇ ਇੱਦਾਂ ਪ੍ਰੈਜ਼ੀਡੈਂਟ ਹੁੰਦੇ ਸੀ ਵੀ ਉਹਨਾਂ ਨੇ ਆਪਣਾ ਇੱਕ ਬਾਗ ਹੀ ਜਿਹੜਾ ਉਹ ਵੇਚ ਦਿੱਤੇ ਸੀਗੇ ਵੀ ਕਿਤੇ ਲੋਕ ਇਹ ਨਾ ਕਹਿਣ ਵੀ ਇਸ ਦੇ ਵਿੱਚ ਵੀ ਤੁਸੀਂ ਆਪਣੇ ਆਪ ਨੂੰ ਮੁਨਾਫਾ ਜਿਹੜਾ ਉਹ ਕਰ ਰਹੇ ਹੋ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਆਈਸ ਵਾਲਿਆਂ ਨੇ 100 ਤੋਂ ਵੱਧ ਜਿਹੜੇ ਆ ਇਲੀਗਲ ਇਮੀਗ੍ਰੈਂਟ ਅਰੈਸਟ ਕੀਤੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ, ਜਿਨ੍ਹਾਂ ਦੇ ਵਿੱਚੋਂ 70% ਜਿਹੜੇ ਆ ਉਹਨਾਂ ਦੀ ਕ੍ਰਿਮੀਨਲ ਕੋਈ ਨਾ ਕੋਈ ਕਨਵਿਕਸ਼ਨ ਸੀਗੀ। ਆਪਰੇਸ਼ਨ ਗ੍ਰੇ ਨਾਈਟ ਨਾਮ ਦਾ ਇਹ ਆਪਰੇਸ਼ਨ ਆਈਸ ਵੱਲੋਂ ਕੀਤਾ ਗਿਆ ਸੀ ਅਕਤੂਬਰ 19 ਤੋਂ ਲੈ ਕੇ 23 ਤੱਕ ਮਿਨੇਸੋਟਾ, ਕੈਂਸਸ, ਮਿਸ਼ੀਗਨ, ਮਿਜ਼ੂਰੀ, ਓਹਾਇਓ ਤੇ ਟੈਕਸਸ ਸਟੇਟ ਵਿੱਚ। ਜਿਸ ਤੋਂ ਬਾਅਦ ਜਿਹੜੇ ਆ ਇੰਨੇ 128 ਦੇ ਕਰੀਬ ਅਰੈਸਟ ਹੋਏ ਹੈਗੇ ਆ। 96 ਦੇ ਕੋਲ ਕ੍ਰਿਮੀਨਲ ਚਾਰਜਸ ਜਾਂ ਕਨਵਿਕਸ਼ਨ ਸੀਆਂ। ਸੋ ਹੁਣ ਉਹਨਾਂ ਨੂੰ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਡੈਮੋਕ੍ਰੇਟ ਦਾ ਕੈਂਡੀਡੇਟ ਜਿਹੜਾ US ਸੈਨੇਟ ਦੇ ਲਈ ਆਇਓਵਾ ਤੋਂ ਇਲੈਕਸ਼ਨ ਲੜ ਰਹੇ ਆ, ਥਰੇਸਾ ਗ੍ਰੀਨਫੀਲਡ, ਉਹਨਾਂ ਨੇ ਆਪਣੇ ਜਿਹੜੇ ਕੈਂਪੇਨ ਨੂੰ ਅਚਾਨਕ ਜਿਹੜਾ ਉਹ ਕੈਂਸਲ ਸਟਾਪ ਜਿਹੜਾ ਉਹ ਕਰ ਦਿੱਤਾ। ਇਹ ਕਹਿੰਦੇ ਵੀ ਉਦੋਂ ਹੋਇਆ ਜਦੋਂ ਉਹਨਾਂ ਦੇ ਸਟਾਫ ਦੇ ਕੁਝ ਮੈਂਬਰ ਕਰੋਨਾ ਵਾਇਰਸ ਨੂੰ ਐਕਸਪੋਜ਼ ਜਿਹੜੇ ਹੋਏ ਦੱਸੇ ਜਾ ਰਹੇ ਹੈਗੇ ਨੇ। ਖੁਦ ਜਿਹੜੀ ਇਹ ਕੈਂਡੀਡੇਟ ਹੈਗੀ ਆ ਉਹ ਆਪ ਤਾਂ ਕਰੋਨਾ ਵਾਇਰਸ ਨੈਗੇਟਿਵ ਜਿਹੜੀ ਉਹ ਨਿਕਲੀ ਆ, ਪਰ ਉਸਨੇ ਆਪਣਾ ਕੈਂਪੇਨ ਜਦੋਂ ਹੀ ਇਹ ਖਬਰ ਆਈ ਉਸਨੇ ਜਿਹੜਾ ਉਹ ਰੋਕ ਦਿੱਤਾ ਆ। ਸੋ ਇਹਦੇ ਨਾਲ ਇਹ ਨਹੀਂ ਪਤਾ ਵੀ ਇਹਨੂੰ ਹੁਣ ਫਾਇਦਾ ਹੋਊਗਾ ਨੁਕਸਾਨ ਹੋਊਗਾ ਇਲੈਕਸ਼ਨ ਦੇ ਵਿੱਚ। ਹੁਣ ਚਾਹੇ ਪੈਨੇਡੈਮਿਕ ਚੱਲ ਰਹੀ ਹੈ ਜਾਂ ਕੁਛ ਚੱਲ ਰਹੀ ਹੈ, ਲੋਕ ਆਪੋ ਆਪਣੇ ਕੈਂਡੀਡੇਟਸ ਨੂੰ ਦੇਖਣਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਨੇ, ਉਹਨਾਂ ਦੀਆਂ ਗੱਲਾਂ ਜਿਹੜੇ ਵਿਚਾਰ ਆ ਉਹ ਸੁਣਨਾ ਚਾਹੁੰਦੇ ਨੇ। ਇਸ ਦਾ ਜਿਹੜਾ ਖਾਮਿਆਜ਼ਾ ਆ ਕਿਤੇ ਨਾ ਕਿਤੇ ਇਹਨਾਂ ਨੂੰ ਭੁਗਤਣਾ ਪੈ ਸਕਦਾ ਆ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਅੱਜ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ, ਜਿਹਦੇ ਮੁਤਾਬਕ ਜਿਹੜੇ ਓਲਡਰ ਕੈਲੀਫੋਰਨੀਅਨਸ ਹੈਗੇ ਆ, ਜਿਹੜੇ ਥੋੜ੍ਹੇ ਬਜ਼ੁਰਗ ਹੈਗੇ ਆ, ਉਹ ਆਪਣਾ ਲਾਇਸੈਂਸ ਮੇਲ ਦੇ ਰਾਹੀਂ ਹੀ ਰਿਨਿਊ ਕਰਾ ਸਕਦੇ ਹੈਗੇ ਆ। ਉਹਨਾਂ ਨੂੰ ਜਿਹੜਾ ਆ DMV ਦਾ
ਟ੍ਰਿਪ ਆ ਉਹ ਸਕਿਪ ਕਰ ਸਕਦੇ ਆ, ਖਾਸ ਕਰਕੇ ਕਰੋਨਾ ਵਾਇਰਸ ਨੂੰ ਲੈ ਕੇ। ਸੋ ਗੈਬਨ ਨਿਊਸਮ ਨੇ ਇਹ ਕਿਹਾ ਜਿੰਨੇ ਵੀ ਸੀਨੀਅਰ ਸਿਟੀਜ਼ਨਸ ਹੈਗੇ ਆ ਉਹ ਬਾਈ ਮੇਲ ਆਪਣਾ ਲਾਇਸੈਂਸ ਰਿਨਿਊ ਕਰਾ ਸਕਦੇ ਆ, ਉਹਨਾਂ ਨੂੰ ਜਿਹੜਾ ਆ DMV ਨਹੀਂ ਜਾਣਾ ਪਊਗਾ। ਡਿਪਾਰਟਮੈਂਟ ਆਫ ਜਿਹੜੀ ਮੋਟਰ ਵਹੀਕਲ ਆ ਉਹ ਐਸਟੀਮੇਟ ਕਰ ਰਹੀ ਆ 8,60,000 ਦੇ ਕਰੀਬ ਸੀਨੀਅਰਸ ਆ ਜਿਹੜੇ ਹਰ ਸਾਲ DMV ਵਿਜ਼ਿਟ ਕਰਦੇ ਆ ਆਪਣੇ ਲਾਇਸੈਂਸ ਰਿਨਿਊ ਕਰਾਉਣ ਦੇ ਲਈ। ਸੋ ਉਹਨਾਂ ਨੂੰ ਇਹ ਗੁੱਡ ਨਿਊਜ਼ ਆ। ਸੋ ਜਿੰਨੇ ਵੀ ਸੀਨੀਅਰ ਸਿਟੀਜ਼ਨਸ ਹੈਗੇ ਆ, ਜੇ ਤੁਹਾਡਾ ਲਾਇਸੈਂਸ ਰਿਨਿਊ ਹੋਣਾ ਆ ਮੇਕ ਸ਼ੋਰ ਕਰ ਲਿਓ, ਤੁਹਾਨੂੰ ਜਾਣਾ ਨਹੀਂ ਪੈਣਾ। ਸੋ ਬਾਈ ਮੇਲ ਹੀ ਜਿਹੜਾ ਰਿਨਿਊ ਕਰਵਾ ਲਿਓ। ਜੀ, ਤੇ ਆਪਾਂ ਕਈ ਚਿਰਾਂ ਤੋਂ ਦੱਸਦੇ ਆ ਰਹੇ ਹਾਂ ਵੀ ਮਾਰਕੀਟ ਦਾ ਪਤਾ ਨਹੀਂ ਇਕਨੋਮਿਕ ਸਥਿਤੀ, ਆਰਥਿਕ ਸਥਿਤੀ ਕਿੱਦਾਂ ਦੀ ਬਣਨੀ ਆ। ਅੱਜ ਵੀ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਬਲੱਡ ਬਾਥ ਜਿਹੜਾ ਹਰਜੋਤ ਸਿੰਘ ਜੀ ਰਿਹਾ ਆ, ਇਹ ਇਸ਼ਾਰੇ ਜਿਹੜੇ ਆ ਕੋਈ ਬਹੁਤੇ ਚੰਗੇ ਜਿਹੜੇ ਉਹ ਨਹੀਂ ਨਜ਼ਰ ਆ ਰਹੇ। ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਸਪਾਈਕਸ ਯਾਨੀ ਕਿ ਵਾਧਾ ਜਿਹੜਾ ਹੁੰਦਾ ਨਜ਼ਰ ਆ ਰਿਹਾ ਆ। ਅਤੇ ਦੂਜੇ ਪਾਸੇ ਕਿਉਂਕਿ ਸਟਿਮੂਲਸ ਬਿੱਲ ਜਿਹੜਾ ਹੁਣ ਕੋਈ ਵੀ ਹੋਰ ਪਾਸ ਹੋਣ ਦੇ ਕੋਈ ਅਸਾਰ ਹੋ ਨਹੀਂ ਸਕਦਾ ਹੁਣ, ਕਿਉਂਕਿ ਸੈਨੇਟ ਜਿਹੜਾ ਉਹ ਛੁੱਟੀ 'ਤੇ ਘੱਲ ਦਿੱਤਾ ਗਿਆ ਆ। ਸੋ ਇਹ ਹੁਣ ਇਲੈਕਸ਼ਨ ਤੋਂ ਬਾਅਦ 'ਚ ਹੋਊਗਾ। ਉਸੇ ਦੇ ਚੱਲਦਿਆਂ ਅਨਸਰਟਨਿਟੀ ਡਾਓ ਜੋਨਸ ਦੇ ਵਿੱਚ ਮਾਰਕੀਟ 'ਚ ਜਿਹੜੀ ਉਹ ਬਣੀ ਆ। ਲੋਕਾਂ ਨੂੰ ਹੁਣ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਰਾਸ਼ਟਰਪਤੀ ਟਰੰਪ ਉਹ ਰੀਇਲੈਕਟ ਹੋਣਗੇ ਜਾਂ ਫਿਰ ਜੋ ਬਾਇਡਨ ਆ ਉਹ ਰਾਸ਼ਟਰਪਤੀ ਬਣੂਗਾ। ਉਹਦੇ ਕਰਕੇ ਲੋਕਾਂ ਨੇ ਜਿੰਨਾ ਕਿ ਡਾਓ ਜੋਨਸ ਦੇ ਵਿੱਚ ਪੈਸਾ ਲਾਇਆ ਸੀ ਉਸ ਨੂੰ ਕੱਢਣਾ ਜਿਹੜਾ ਉਹਨਾਂ ਨੇ ਕਿਤੇ ਨਾ ਕਿਤੇ ਸ਼ੁਰੂ ਕਰ ਦਿੱਤਾ ਹੈਗਾ ਆ। ਅੱਜ ਜਿਹੜਾ ਹਰਜੋਤ ਸਿੰਘ ਜੀ ਡਾਓ ਜੋਨਸ ਦੇ ਹਾਲਾਤ ਮਾੜੇ ਰਹੇ, ਤਕਰੀਬਨ 3.5% ਜਿਹੜਾ ਉਹ ਨੈਗੇਟਿਵ ਗਿਆ ਆ। 943 ਪੁਆਇੰਟ ਡਾਓ ਜੋਨਸ ਜਿਹੜਾ ਅੱਜ ਡਿੱਗਾ ਆ ਅਤੇ 26,520 ਦੇ ਉੱਤੇ ਇਹ ਬੰਦ ਹੋਇਆ ਆ। ਨੈਸਡੈਕ ਜਿਹੜਾ ਟੈਕਨੋਲੋਜੀ ਵਾਲਾ ਸੀ ਉਹ ਅੱਜ ਥੱਲੇ ਜਾਣਾ ਹੀ ਸੀ, ਕਿਉਂਕਿ 3 ਵੱਡੀਆਂ ਟੈਕ ਕੰਪਨੀਜ਼ ਆ ਉਹਨਾਂ ਦੇ CEO ਦੀ ਸ਼ਾਮਤ ਆਈ ਹੋਈ ਸੀ ਕਾਮਰਸ ਕਮੇਟੀ ਦੇ ਸਾਹਮਣੇ। ਉਹ ਵੀ 426 ਪੁਆਇੰਟ ਜਿਹੜਾ ਉਹ ਡਿੱਗਾ ਆ। 11,005 ਦੇ ਉੱਤੇ ਉਹ ਬੰਦ ਹੋਇਆ ਆ। S&P ਦੇ ਵਿੱਚ ਵੀ 119 ਪੁਆਇੰਟ ਦੀ ਗਿਰਾਵਟ ਉਹ ਆਈ ਆ ਅਤੇ 3,271 ਦੇ ਉੱਤੇ ਉਹ ਬੰਦ ਹੋਇਆ ਹੈਗਾ ਆ। ਸੋ ਇਹ ਜਿਹੜੀ ਸਥਿਤੀ ਬਣੀ ਆ। ਸੋ ਆਪਾਂ ਆਪਣੇ ਸਰੋਤਿਆਂ ਨੂੰ ਵਾਰ-ਵਾਰ ਕਹਿੰਦੇ ਆ, ਜਿੱਥੇ ਤੁਹਾਡੇ ਕੋਲ ਡਾਲਰ, ਜਿੱਥੇ ਤੁਹਾਡੇ ਕੋਲ ਪੈਨੀ ਬਚਦੀ ਆ ਉਸ ਨੂੰ ਜਿਹੜਾ ਉਹ ਬਚਾਓ। ਆਉਣ ਵਾਲੀ ਸਥਿਤੀ ਆਰਥਿਕ ਤੌਰ ਦੇ ਉੱਤੇ ਕਿੱਦਾਂ ਦੀ ਹੋਊਗੀ ਕਿਹਾ ਨਹੀਂ ਜਾ ਸਕਦਾ। ਵਧੀਆ ਹੋ ਜਾਵੇ ਇਸੇ ਦੀ ਆਪਾਂ ਉਮੀਦ, ਇਸੇ ਨੂੰ ਜਿਹੜੇ ਉਹ ਆਪਾਂ ਆਸਮੰਦ ਜਿਹੜਾ ਉਹ ਰਹਿ ਕੇ ਚੱਲਦੇ ਹਾਂ, ਪਰ ਮਾੜੇ ਟਾਈਮ ਦੇ ਲਈ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਹੈਗਾ ਆ। ਸੋ ਬਿਲਕੁਲ USA ਦੀ ਇਲੈਕਸ਼ਨ ਤੇ ਜਿਹੜੀ ਵਾਇਰਸ ਆ ਉਹ ਬਹੁਤ ਤੇਜ਼ੀ ਨਾਲ ਫੈਲ ਰਹੀ ਹੈਗੀ ਆ। ਯੂਰਪ ਦੇ ਵਿੱਚ ਵੀ USA 'ਚ ਇਹ ਮੇਨ ਕਾਰਨ ਹੈਗਾ। ਅਤੇ ਜੇ ਆਪਾਂ ਜਿਸ ਤਰ੍ਹਾਂ ਸਟਾਕ ਦੀ ਗੱਲ ਕਰਦੇ ਸੀ, ਕਹਿੰਦੇ ਵੀ ਵਾਇਰਸ ਕਰੋਨਾ ਵਾਇਰਸ ਨੂੰ ਲੈ ਕੇ ਇਹ ਸੈਕਿੰਡ ਵੇਵ ਆ, ਥਰਡ ਵੇਵ ਆ। ਹੁਣ ਇੱਕ ਵਾਰੀ ਫੇਰ ਜਿਹੜੇ ਸਟੋਰ ਹੈਗੇ ਉਹਨਾਂ ਦੇ ਵਿੱਚ ਜਿਹੜਾ ਸਮਾਨ ਆ ਉਹ ਘਟਣਾ ਸ਼ੁਰੂ ਹੋ ਗਿਆ ਹੈਗਾ। ਇਹਨੂੰ ਦੇਖਦੇ ਹੋਏ ਸੈਨੀਟਾਈਜੇਸ਼ਨ ਵਾਲੇ ਬਹੁਤ ਸਾਰੇ ਜਿਹੜੇ ਪ੍ਰੋਡਕਟ ਆ ਉਹਨਾਂ ਦੀਆਂ ਸ਼ੈਲਫਸ ਜਿਹੜੀਆਂ ਖਾਲੀ ਪਈਆਂ ਦਿਸਦੀਆਂ ਆ। ਪਿਛਲੀ ਵਾਰੀ ਆਪਾਂ ਦੇਖਿਆ ਸੀ ਵੀ ਕਿਸ ਤਰ੍ਹਾਂ ਟੋਇਲਟ ਪੇਪਰ ਸਾਰਾ ਕੁਛ ਖਤਮ ਹੋ ਗਿਆ ਸੀ। ਹੁਣ ਸੈਨੀਟਾਈਜੇਸ਼ਨ ਵਾਲੇ ਜਿਹੜੇ ਪ੍ਰੋਡਕਟਸ ਆ ਉਹਨਾਂ ਦੀ ਘਾਟ ਮਹਿਸੂਸ ਹੋ ਰਹੀ ਹੈਗੀ ਆ। ਸੋ ਇਸੇ ਤਰ੍ਹਾਂ ਜੇ $1 ਦੀ ਕੀਮਤ ਦੱਸਦੀ ਜਾਈਏ ਇੰਡੀਅਨ ਰੁਪੀਜ਼ ਦੇ ਮੁਤਾਬਕ 74 ਰੁਪਏ 22 ਪੈਸੇ ਰਹੀ ਆ। ਅਤੇ ਕੈਨੇਡਾ ਦੇ ਜੇ ਦੱਸਦੀ ਜਾਈਏ $1 ਦੀ ਕੀਮਤ $1 ਤੇ 33 ਸੈਂਟ ਕੈਨੇਡੀਅਨ ਡਾਲਰਸ ਦੇ ਬਰਾਬਰ ਰਹੀ ਆ। ਜੀ, ਅਤੇ ਸੋਨੇ ਦੀ ਕੀਮਤ $1,878 ਪ੍ਰਤੀ ਆਊਂਸ ਰਹੀ ਆ। ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਜਿਹੜਾ ਉਹ ਸਮਾਪਤ ਆ। ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿਨ੍ਹਾਂ ਨੇ ਵੋਟ ਅਜੇ ਤੱਕ ਨਹੀਂ ਪਾਈ, ਘਰਾਂ ਦੇ ਵਿੱਚ ਬੈਲਟ ਪਏ ਨੇ, ਉਹ ਕਿਰਪਾ ਕਰਕੇ ਆਪਣੇ ਬੈਲਟ ਭਰ ਕੇ ਜਿਹੜਾ ਬਾਹਰ ਰਿਟਰਨਿੰਗ ਐਨਵੈਲਪ ਹੁੰਦਾ ਆ, ਲਿਫਾਫਾ ਹੁੰਦਾ ਆ, ਉਸ ਦੇ ਵਿੱਚ ਉਸ ਨੂੰ ਪਾ ਕੇ ਬਾਹਰ ਜਿਹੜਾ ਸਾਈਨ ਕਰਕੇ ਉਸ ਨੂੰ ਸੀਲ ਕਰਕੇ ਇਧਰ ਬੈਲਟ ਡਰੋਪ ਜਿਹੜੇ ਲੋਕੇਸ਼ਨਸ ਹੈਗੀਆਂ ਉਹਦੇ ਵਿੱਚ ਛੱਡ ਕੇ ਉਹਦੇ ਨਾਲ ਉਹ ਤੁਹਾਨੂੰ ਪੈਂਫਲੇਟ ਚਿੱਠੀ ਘੱਲਦੇ ਆ ਕਿਹੜੇ ਤੁਹਾਡੇ ਇਲਾਕੇ ਦੇ ਵਿੱਚ ਡਰੋਪ ਬਾਕਸਿਸ ਹੈਗੇ ਆ, ਜਾਂ ਤੁਸੀਂ ਇਲੈਕਸ਼ਨ ਆਫਿਸ ਜਿਹੜਾ ਕਾਊਂਟੀ ਦਾ ਆ ਉੱਥੇ, ਜਾਂ ਸਿਟੀ ਦੇ ਕਲਰਕ ਆ ਉਸ ਨੂੰ ਜਾ ਕੇ ਜਿਹੜਾ ਉਹ ਤੁਸੀਂ ਫੜਾ ਸਕਦੇ ਆ। USPS ਦੇ ਜ਼ਰੀਏ ਵੀ ਘੱਲ ਸਕਦੇ ਆ, ਪਰ ਜੇ ਤੁਸੀਂ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਨਾਲ ਦੇ ਨਾਲ ਗਿਣਿਆ ਜਾਵੇ, ਸੋ ਇਹ ਥੋੜ੍ਹੀ ਜਿਹੀ ਮੁਸ਼ੱਕਤ ਜਿਹੜੀ ਉਹ ਨਾਲ ਕਰਨੀ ਪੈਣੀ ਆ। ਅਤੇ ਜੇ USPS ਦੇ ਜ਼ਰੀਏ ਘੱਲਣਾ ਹੈ ਤਾਂ ਉਸ ਦੇ ਵਿੱਚ ਤੁਹਾਨੂੰ ਉਹਦੇ ਉੱਤੇ ਕੋਈ ਵੀ ਮੋਹਰ ਇੱਕ ਹਿਸਾਬ ਦੇ ਨਾਲ ਕੋਈ ਵੀ ਟਿਕਟ ਜਿਹੜੀ ਉਹ ਲਾਉਣ ਦੀ ਜ਼ਰੂਰਤ ਨਹੀਂ ਆ। ਉਹ ਆਲਰੇਡੀ ਪ੍ਰੀਪੇਡ ਜਿਹੜਾ ਆ ਉਹ ਸਰਕਾਰ ਦੇ ਦੁਆਰਾ ਕੀਤਾ ਗਿਆ ਹੁੰਦਾ ਹੈ ਉਹ ਲਿਫਾਫਾ। ਸੋ ਉੱਥੇ ਤੁਹਾਡੇ ਵਾਪਸ ਜਿਹੜਾ ਉਹ ਪਹੁੰਚ ਜਾਵੇਗਾ। ਸੋ ਇਹ ਚੀਜ਼ ਨੂੰ ਜ਼ਰੂਰ ਆ। ਅਤੇ ਕੱਲ੍ਹ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਪੋਜੀਸ਼ਨਸ ਦੇ ਬਾਰੇ ਜਿੰਨੀਆਂ ਵੀ ਕੈਲੀਫੋਰਨੀਆ ਦੀਆਂ ਪ੍ਰੋਪੋਜੀਸ਼ਨਸ ਆ ਉਸ ਦੇ ਬਾਰੇ ਜਿਹੜਾ ਉਹ ਦੱਸਾਂਗੇ 12:30 ਤੋਂ 2 ਵਜੇ ਤੱਕ। ਕਿਹੜੀ ਪ੍ਰੋਪੋਜੀਸ਼ਨ ਕੀ ਆਖਦੀ, ਜਿਹੜੇ ਵੀ ਕੋਈ ਰਹਿ ਗਏ ਨੇ ਅਜੇ, ਜੇ ਅਜੇ ਤੱਕ ਤੁਸੀਂ ਮਨ ਨਹੀਂ ਬਣਾਇਆ ਤਾਂ ਇੱਕ ਵਾਰੀ ਦੁਬਾਰਾ ਤੁਹਾਨੂੰ ਉਸ ਦੇ ਬਾਰੇ ਆਪਾਂ ਜਾਣਕਾਰੀਆਂ ਦੇ ਦਾਂਗੇ, ਤਾਂ ਜੋ ਤੁਸੀਂ ਦੋਨੋਂ ਪਾਸੇ ਦੇ ਪੱਖ ਸੁਣ ਕੇ ਤੁਸੀਂ ਆਪਣਾ ਵਿਚਾਰ ਮਨ ਜਿਹੜਾ ਉਹ ਬਣਾ ਲਓ ਵੀ ਤੁਸੀਂ ਉਹਦੇ ਹੱਕ 'ਚ ਜਾਣਾ ਕਿਸੇ ਪ੍ਰੋਪੋਜੀਸ਼ਨ ਦੇ, ਜਾਂ ਤੁਸੀਂ ਉਸ ਦੇ ਅਗੇਂਸਟ ਜਾਣਾ ਹੈਗਾ ਆ। ਸੋ ਇਹ ਜਿਹੜਾ ਤੁਸੀਂ ਜ਼ਰੂਰ
ਜ਼ਰੂਰ ਕੱਲ੍ਹ ਦਾ ਜਿਹੜਾ 12:30 ਵਜੇ ਵਾਲਾ ਪ੍ਰੋਗਰਾਮ ਆ ਉਹ ਵੀ ਜ਼ਰੂਰ ਸੁਣਿਓ ਜੀ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।